ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹਮੇਸ਼ਾ ਤਰ੍ਹਾਂ ਅੱਜ ਵੀ ਆਪਾਂ ਆਪਣੇ ਦਰਸ਼ਕਾਂ ਦੀ ਫੇਸਬੁੱਕ ਮੈਸੇਜ ਲਵਾਂਗੇ, ਉਸ ਤੋਂ ਬਾਅਦ ਐਂਡ ਵਾਲਾ ਇਸ਼ੂ ਹੋਏਗਾ ਜੀ ਡਾਕਟਰ ਸਾਹਿਬ। ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਅੱਜ ਮੈਸੇਜ ਲਿਖੇ ਨੇ, ਕੋਸ਼ਿਸ਼ ਕਰਾਂਗੇ ਜਿੰਨੇ ਵੱਧ ਤੋਂ ਵੱਧ ਪੜ੍ਹ ਸਕੇ ਜੀ। ਵੀਰ ਤਜਿੰਦਰ ਸਿੰਘ ਲਿਖਦੇ ਨੇ, their own Shiv Sena and RSS has been spreading terrorism. Lot of people are affected by it, but then Sur captain does nothing. He just wants to blame everything on minority and kept his vote bank. ਇਹਦੇ ਕੋਈ ਸ਼ੱਕ ਨਹੀਂ ਹੈ ਕਿ ਵੀ ਜਿੰਨੀ ਨਫ਼ਰਤ ਸ਼ਿਵ ਸੈਨਾ ਔਰ RSS ਦੇ ਬੰਦੇ ਫੈਲਾ ਰਹੇ ਨੇ, ਇਹਦੇ ਬਾਵਜੂਦ ਕੋਈ ਅਰੈਸਟ ਨਹੀਂ ਹੋਈਆਂ। ਔਰ ਇਸ ਵੇਲੇ ਪੰਜਾਬੀ ਹਿੰਦੂਆਂ ਨੂੰ ਇੱਕ ਪਾਸੇ ਖੁਸ਼ ਕਰਨਾ ਮੁੱਦਾ ਹੈ, ਦੂਜਾ ਪਾਸੇ ਦਿੱਲੀ ਦੇ ਹਾਕਮਾਂ ਨੂੰ ਅਜੇ ਤੱਕ ਕੋਈ ਵੀ ਇਹਦੇ ਖਿਲਾਫ ਜਿਹੜਾ ਬਿਆਨਬਾਜ਼ੀ ਨਹੀਂ ਹੋਈ। ਔਰ ਇਹਨੇ ਵੀ ਮੋਦੀ ਦੇ ਜਾਂ ਕੋਈ BJP ਦੇ ਖਿਲਾਫ ਤੁਹਾਨੂੰ ਕੋਈ ਸਟੇਟਮੈਂਟ ਨਹੀਂ ਨਜ਼ਰ ਆਏਗੀ, ਕਿਉਂਕਿ ਉਹਨੇ ਹਿੰਦੂ ਤਵੀਆਂ ਨੂੰ ਵੀ ਮੈਸੇਜ ਦੇ ਦਿੱਤਾ ਹੈ ਕਿ ਮੈਂ ਤੁਹਾਡਾ ਸ਼ੋ ਬॉय ਹੈਗਾ, ਮੈਨੂੰ ਵਰਤੋ। ਗੁਰਦਿਆਲ ਸਿੰਘ ਲਿਖਦੇ ਨੇ, ਢੱਡਰੀਆਂ ਵਾਲਾ ਇਜ਼ ਏ ਸਿੰਪਲ ਪ੍ਰਚਾਰਕ ਫॉर ਇੰਪਰੂਵਿੰਗ ਦਾ ਸਿੱਖਿਜ਼ਮ। ਹੀ ਇਜ਼ ਨਾਟ ਜਥੇਦਾਰ ਆਫ ਦਮਦਮੀ ਟਕਸਾਲ ਔਰ ਐਨੀ ਅਕਾਲ ਤਖਤ ਸਾਹਿਬ। ਇਹ ਉਹਨਾਂ ਨੇ ਕੋਈ ਕਿਸੇ ਕਾਮੈਂਟ ਦੇ ਰਿਸਪੌਂਸ 'ਚ ਲਿਖਿਆ ਹੋਏਗਾ, ਪਰ ਉਹ ਕਾਮੈਂਟ ਮੈਂ ਦੇਖਿਆ ਨਹੀਂ ਹੈ ਜੀ। ਅੰਮ੍ਰਿਤਪਾਲ ਸਿੰਘ ਫਾਰਮਰ ਲਿਖਦੇ ਨੇ, ਵੀ ਹੈਵ ਟੂ ਮੇਕ ਸਲੀਪਰ ਸੈੱਲ ਆਫ ਖਾਲਿਸਤਾਨ। ਅਦੀਲ ਤਨਹਾ ਲਿਖਦੇ ਨੇ, ਥੈਂਕ ਯੂ ਟੀਮ 1984 ਪਾਕਿਸਤਾਨ ਖਾਲਿਸਤਾਨ। ਬਹੁਤ ਸ਼ੁਕਰੀਆ ਤਨਹਾ ਸਾਹਿਬ। ਸਤਨਾਮ ਸਿੰਘ ਲਿਖਦੇ ਨੇ, ਵੀ ਨੀਡ TV 84 ਮੋਰ ਦੈਨ ਐਵਰ। ਵੈਸੇ ਸਾਡੇ ਇੱਕ ਪਾਕਿਸਤਾਨੀ ਵੀਰ ਨੇ ਅੱਜ ਲਿਖਿਆ ਕਿ ਵੀ ਇਹ ਸਾਨੂੰ ਚੰਗਾ ਨਹੀਂ ਲੱਗਦਾ ਜਦੋਂ ਤੁਸੀਂ ਮਦਦ ਲਈ ਕਹਿੰਦੇ ਹੋ, ਤੇ ਕੀ ਕਰੀਏ ਫਿਰ ਡਾਕਟਰ ਸਾਹਿਬ। ਇਹ ਮੈਂ ਹੁਣ, ਪਰ ਉਹਨਾਂ ਦਾ ਬੜਾ ਪਿਆਰ ਭਰਿਆ ਮੈਸੇਜ ਸੀ ਕਿ ਤੁਸੀਂ ਮਾਣ ਹੋ, ਸਾਰਾ ਕੌਮ ਦੀ ਗੱਲ ਕਰਦੇ ਹੋ, ਸਾਨੂੰ ਲੋੜ ਹੀ ਨਾ ਪਏ ਜੇ ਤੁਸੀਂ ਸਾਡੀ ਹੈਲਪ ਕਰਨੀ ਸ਼ੁਰੂ ਕਰ ਦਿਓ। ਸੋ ਕਸ਼ਮੀਰ ਵਿਰਕ ਲਿਖਦੇ ਨੇ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਸ਼ੁਕਰੀਆ ਵੀਰ ਕਸ਼ਮੀਰ ਸਿੰਘ ਜੀ। ਮਨਿੰਦਰ ਸਿੰਘ ਬਾਜਵਾ ਲਿਖਦੇ ਨੇ, ਸੁਰੇਸ਼ ਅਰੋੜਾ, ਜੇ ਤੇਰੀ ਅਰਦਾਸ ਇੱਕ ਦਿਨ 'ਚ ਪੂਰੀ ਹੋ ਗਈ ਤਾਂ ਫਿਰ ਹਿੰਦੂ ਤਵੀਓ ਤੁਸੀਂ ਡਰੋ ਕਿਉਂ? ਕਿਉਂਕਿ ਕਰੋੜਾਂ ਦੀ ਗਿਣਤੀ ਵਿੱਚ ਸਿੱਖ ਰਾਜ ਕਰੇਗਾ। ਖਾਲਸਾ ਦੀ ਅਰਦਾਸ ਰੋਜ਼ਾਨਾ ਕਰਦੇ ਹਨ, ਫਿਰ ਆਜ਼ਾਦ ਖਾਲਿਸਤਾਨ ਮਿਲਣਾ ਵੀ ਨੇੜੇ ਹੈ। ਬਿਲਕੁਲ ਠੀਕ ਫਰਮਾਇਆ। ਮਨਿੰਦਰ ਸਿੰਘ ਬਾਜਵਾ ਲਿਖਦੇ ਨੇ, ਪੰਜਾਬ 'ਚ ਤਾਂ ਖਾਲਿਸਤਾਨੀ ਮਾਰਦੇ ਵਾ RSS ਵਾਲਿਆਂ ਨੂੰ ਭਾਰਤੀਆਂ ਅਨੁਸਾਰ, ਪਰ ਕੇਰਲਾ 'ਚ ਕਿਹੜਾ ਖਾਲਿਸਤਾਨੀ ਹੈ ਜਿਹੜਾ ਇਹਨਾਂ ਕੱਟੜਵਾਦੀ ਬਾਹਮਣਾਂ ਨੂੰ ਮਾਰਦਾ? ਅਸਲੀਅਤ ਇਹ ਹੈ ਕਿ ਇਹਨਾਂ ਦੇ ਆਪਣੇ ਲੋਕ ਮਾਰਦੇ ਨੇ ਤਾਂ ਨਾਂ ਸਿੱਖਾਂ ਦੇ ਲਾ ਦਿੰਦੇ ਨੇ। ਨਹੀਂ, ਕੇਰਲਾ 'ਚ ਤਾਂ ਇਹ ਖੁਦ ਕਰਵਾ ਰਹੇ ਨੇ, ਕਿਉਂਕਿ ਉਹਨੂੰ ਇਹ ਇਸਤੇਮਾਲ ਕਰਨਾ ਚਾਹੁੰਦੇ ਨੇ ਕੇਰਲਾ 'ਚ ਆਪਣਾ ਫੁੱਟ ਹੋਲਡ ਬਣਾਉਣ ਲਈ। ਇਸ ਵੇਲੇ ਕੇਰਲਾ ਔਰ ਬੰਗਾਲ ਇਹਨਾਂ ਦੇ ਜਿਹੜੇ ਨੇ ਉਹ ਮੈਪ ਦੇ ਉੱਤੇ ਨੇ। ਭੈਣ ਜੀ ਮਨਮੰਥਨ ਕੌਰ ਲਿਖਦੇ ਨੇ, ਅਪਾਰਟ ਫਰਮ ਅਦਰ ਇਸ਼ੂਜ਼, ਅਮਰਿੰਦਰ ਸਿੰਘ ਹੈਜ਼ ਏ ਪਰਸਨਲ ਗਰਜ ਅਗੇਂਸਟ ਸਿੱਖਸ ਲਿਵਿੰਗ ਆਊਟਸਾਈਡ ਪੰਜਾਬ। About him contesting elections next time, he must be looking at the 90-year-old still refusing to call it quits and thinking that at 70 plus, comparatively, abhi to main jawan hu. All these politicians are bloodsuckers. ਬਿਲਕੁਲ ਠੀਕ ਫਰਮਾਇਆ। ਪਰ ਅਮਰਿੰਦਰ ਇਸ ਵੇਲੇ ਜਿਹਨੂੰ ਕਹਿੰਦੇ ਨੇ playing to the gallery, playing to the hilt, ਇਹ ਹਿੰਦੂ ਤਵੀਆਂ ਨੂੰ ਖੁਸ਼ ਕਰ ਰਿਹਾ। ਔਰ ਉਹਨੇ ਆਪਣੀ ਨੈਕਸਟ ਟਰਮ ਕਰਨ ਲਈ ਉਹਨੇ ਕਿਹਾ ਜੀ ਦੇਖੋ ਮੇਰੀ ਕਾਰਗੁਜ਼ਾਰੀ। ਔਰ ਵਿੱਕੀ ਮਾਨ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Seriously, I am feeling ashamed of my Punjabi Hindu brothers and sisters who never tried to speak about the rights of Punjab and Punjabis. They never condemned the atrocities those have been fabricated against Punjab. Shame on you so-called Punjabis. Free Jagtar Singh Jol, otherwise consequences will be alarming. ਸੋ ਤੁਸੀਂ ਠੀਕ ਫਰਮਾਇਆ, ਕਿਉਂਕਿ ਜਦੋਂ ਪੰਜਾਬ ਦੇ ਅਸੀਂ ਹਿੱਤਾਂ ਦੀ ਗੱਲ ਕਰਦੇ ਹਾਂ ਜਾਂ ਖਾਲਿਸਤਾਨ ਜਿਹਦੇ ਸਾਰਿਆਂ ਨੇ ਹੀ ਉਸ ਪਰਸੂਟ ਆਫ ਹੈਪੀਨੈਸ ਦੇ ਗੋਲ ਨੂੰ ਮੰਨਣਾ, ਸੋ ਇਹ ਜ਼ਰੂਰੀ ਹੈ ਕਿ ਇਸ ਪਾਰਟ ਦੇ ਲਈ ਸਾਡੇ ਪੰਜਾਬੀ ਹਿੰਦੂ ਵੀਰ ਭੈਣਾਂ ਆਵਾਜ਼ ਚੁੱਕਣ। ਸੁਖਜਿੰਦਰ ਸਿੰਘ, ਉਹਨਾਂ ਦਾ ਥੋੜਾ ਲੰਬਾ ਮੈਸੇਜ ਹੈ, ਲਿਖਦੇ ਨੇ, ਇਟਸ ਜਸਟ ਅ ਬਿਟ ਆਫ Delhi intelligence agency's bigger plan to spread terror through Punjab police via their stooge Amrinder. The notorious Punjab police, well known for illegal arrests, fake encounters, extortions, planting arms and ammunition, drugs, fake cases, etc., is being used as a tool to provoke the Sikhs, especially the youth, to fight back every way possible. This is to fail our freedom movement by terror and fear amongst the diaspora and Punjab Sikhs. The peaceful Sikhs are being forced to think, to take up arms and retaliate. The world community is slowly understanding the ulterior motives of
ਹਿੰਦੂ ਸ਼ੈਤਾਨੀ ਨਾਜ਼ੀ ਗਵਰਨਮੈਂਟ। ਸੁਖਜਿੰਦਰ ਸਿੰਘ ਹੋਰਾਂ ਦਾ ਬਹੁਤ ਐਪਰੋਪਰੀਏਟ ਕਾਮੈਂਟ ਹੈ ਕਿ ਉਹ ਪ੍ਰਵੋਕ ਕਰ ਰਹੇ ਨੇ, ਕਿਉਂਕਿ ਪੀਸਫੁਲ ਰੈਫਰੈਂਡਮ ਦੀ ਗੱਲ ਹੋ ਰਹੀ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਹੋ ਰਹੀ ਹੈ, ਔਰ ਇਹ ਇਸ ਸਾਰੇ ਨੂੰ ਜਿਹੜਾ ਹੈ ਉਹ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣਾ ਚਾਹੁੰਦੇ ਨੇ। ਮਨਿੰਦਰ ਸਿੰਘ ਬਾਜਵਾ ਲਿਖਦੇ ਨੇ, ਹੁਣ ਤੁਸੀਂ ਮੈਨੂੰ ਇਸ਼ਾਰਾ ਵੀ ਕਰ ਦਿੱਤਾ ਹੈ, ਵੀਰ ਹਰਮੇਲ ਸਿੰਘ ਹੋਰਾਂ ਦਾ ਵੀ ਮੈਸੇਜ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਰਮਨਦੀਪ ਸਿੰਘ ਚੂੜਵਾਲ ਦੀ ਭੈਣ ਤੇ ਮੰਗੇਤਰ ਨੂੰ ਥਾਣੇ ਬੁਲਾ ਕੇ ਜ਼ਲੀਲ ਕੀਤਾ ਜਾ ਰਿਹਾ। ਅੱਜ ਕਿਸੇ ਦੀ ਧੀ ਭੈਣ ਨਾਲ ਪੁਲਿਸ ਧੱਕਾ ਕਰ ਰਹੀ ਹੈ ਤੇ ਕੱਲ ਸਾਡੀ ਵਾਰੀ ਵੀ ਆ ਸਕਦੀ ਹੈ। ਜਾਗੋ ਸਿੱਖੋ ਜਾਗੋ। ਪੁਲਿਸ ਨੇ ਸਿੰਘ ਨੂੰ ਫੜ ਲਿਆ ਵੱਖਰੀ ਗੱਲ, ਪਰ ਉਹਦੀ ਭੈਣ ਅਤੇ ਮੰਗੇਤਰ ਦਾ ਕੀ ਕਸੂਰ ਹੈ? ਧੀਆਂ ਭੈਣਾਂ ਤੇ ਜ਼ੁਲਮ ਕਿਉਂ? ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਥਾਣਿਆਂ ਵਿੱਚ ਰੋਲਣ ਵਾਲਿਆਂ ਤੇ ਸਰਕਾਰ ਦੇ ਜ਼ਬਰ ਖਿਲਾਫ ਇਕਜੁੱਟ ਹੋਵੋ। ਔਰ ਇਹ ਸਾਰੇ ਚੋਂ ਮੈਂ, ਕਿਉਂਕਿ ਵਕਤ ਕਰਕੇ ਉਹਨਾਂ ਨੇ ਅੱਗੇ ਵੀ ਨੋਟ ਵੀ ਦਿੱਤਾ, ਪਰ ਕੁੱਲ ਮਿਲਾ ਕੇ ਮੈਂ ਮਾਫੀ ਵੀ ਚਾਹੁੰਦਾ ਹਾਂ। ਦੂਸਰੇ ਸੈਗਮੈਂਟ ਦੇ ਉੱਤੇ ਵੀ ਮੈਸੇਜ ਨੇ ਆਲਮੋਸਟ 8 ਉਹ ਅਸੀਂ ਨਹੀਂ ਪੜ੍ਹ ਸਕਦੇ। ਐਂਡ ਵਾਲਾ ਇਸ਼ੂ ਜਲਦੀ ਸਾਡੇ ਦਰਸ਼ਕਾਂ ਨੂੰ ਦੱਸੋ। ਇਸ਼ੂ ਵੀ ਮੇਰਾ ਖਿਆਲ ਹੈ ਚਲੋ ਫਿਰ ਅੱਜ ਦਾ ਵਿਚਾਰ ਹੋ ਜਾਏ ਜੀ ਡਾਕਟਰ ਸਾਹਿਬ। ਸੋ ਮੈਂ ਆਪਣੇ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਲਾਸਟ ਵਾਲਾ ਇਸ਼ੂ ਉਹ ਅਸੀਂ ਕੱਲ ਡਿਸਕਸ ਕਰ ਲਾਂਗੇ, ਕਿਉਂਕਿ ਅੱਜ ਸ਼੍ਰੋਮਣੀ ਕਮੇਟੀ ਦਾ ਸਥਾਪਨਾ ਦਿਵਸ ਵੀ ਹੈ। ਮੈਂ ਡਿਸਕਸ ਕਰਨਾ ਚਾਹੁੰਦਾ ਸੀ ਕਿ 92-93 ਸਾਲ 'ਚ 1925 ਤੋਂ ਲੈ ਕੇ ਹੁਣ ਤੱਕ ਇਹਨਾਂ ਦੀ ਕੀ ਕਾਰਗੁਜ਼ਾਰੀ ਹੈ, ਉਹਨੂੰ ਵਕਤ ਚਾਹੀਦਾ। ਸੋ ਜਿਵੇਂ ਅਸੀਂ ਇੱਕ ਦਿਨ ਭਗਤ ਰਵਿਦਾਸ ਜੀ ਦੀ ਬਾਣੀ ਦੀ ਵਿਚਾਰ ਕਰਦੇ ਹਾਂ, ਅੱਜ ਅਸੀਂ ਉਹਨਾਂ ਦਾ ਬਿਲਾਵਲ ਰਾਗ ਦਾ ਸ਼ਬਦ ਵਿਚਾਰ ਲਈ ਚੁਣਿਆ। ਜਹ ਕੁਲ ਸਾਧ ਬੈਸਨੋ ਹੋਏ, ਬਰਨ ਅਬਰਨ ਰੰਕ ਨਹੀਂ ਈਸਰ, ਬਿਮਲ ਬਾਸ ਜਾਨੀਏ ਸਭ ਕੋਏ ਰਹਾਓ। ब्राह्मण बैस सूद और क्षत्री, डोम चंडार मलेच्छ मन सोए, होए पुनीत भगवंत भजन ते, आप तार तारे कुल दोए। धन सो गाओ धन सो ठाओ, धन पुनीत कुटुंब सब लोए। जिन पिया सार रस, तजे आन रस, होए रस मगन, डारे बिख खोए। पंडित सूर छत्रपत राजा, भगत बराबर और न कोए। जैसे पुरैन पात रह जल समीप, पन रविदास जन्मे जग ओए। सो ਜ਼ਾਹਰ ਹੈ ਕਿ ਇਹਦੇ 'ਚ ਭਗਤ ਰਵਿਦਾਸ ਜੀ ਨੇ ਜਿਸ ਪਰਿਵਾਰ ਦੇ ਵਿੱਚ ਰੱਬ ਨੂੰ ਪਿਆਰ ਕਰਨ ਵਾਲਾ ਬੰਦਾ ਪੈਦਾ ਹੁੰਦਾ ਹੈ, ਸਾਧੂ ਸੰਤ, ਜਿਸ ਲਈ ਸ਼ਬਦ ਸਾਧ, ਅੱਜ ਸਾਧ ਸ਼ਬਦ ਜਿਹੜਾ ਨਫ਼ਰਤ ਨਾਲ ਕਿਹਾ ਜਾਂਦਾ ਹੈ, ਪਰ ਸਾਧ ਦਾ ਮਤਲਬ ਵੀ ਸੀ ਜਿਹਨੇ ਮਨ ਨੂੰ ਸਾਧਿਆ, ਮਨ ਨੂੰ ਜਿੱਤਿਆ। ਸੋ ਇਸ ਦਾ ਰਹਾਉ ਪਹਿਲੀ ਤੁਕ ਦੇ ਵਿੱਚ ਹੀ ਹੈ ਕਿ ਜਹ ਕੁਲ ਸਾਧ ਬੈਸਨੋ ਹੋਏ, ਕਿ ਜਿਸ ਕੁਲ ਦੇ ਵਿੱਚ, ਖਾਨਦਾਨ ਦੇ ਵਿੱਚ ਪਰਮਾਤਮਾ ਭਗਤ, ਰੱਬ ਦਾ ਭਗਤ ਪੈਦਾ ਹੁੰਦਾ ਹੈ। ਬਰਨ ਅਬਰਨ ਰੰਕ ਨਹੀਂ ਈਸਰ, ਬਿਮਲ ਬਾਸ ਜਾਨੀਏ ਸਭ ਕੋਏ। ਤੇ ਜਿਹੜਾ ਰੱਬ ਨੂੰ ਪਿਆਰ ਕਰਨ ਵਾਲਾ ਹੈ, ਫਿਰ ਉਸ ਦਾ ਕੋਈ ਵਰਨ ਅਵਰਨ ਨਹੀਂ ਦੇਖਦਾ, ਉੱਚੀ ਨੀਵੀਂ ਜ਼ਾਤ ਨਹੀਂ ਦੇਖਦਾ, ਅਮੀਰ ਗਰੀਬ ਨਹੀਂ ਦੇਖਦਾ। ਰੰਕ ਗਰੀਬ ਨੂੰ ਕਹਿੰਦੇ ਨੇ, ਈਸ਼ਰ ਅਮੀਰ ਨੂੰ ਕਹਿੰਦੇ ਨੇ। ਔਰ ਉਸ ਦੀ, ਰੱਬ ਦੇ ਪਿਆਰ ਵਾਲੇ ਦੀ ਖੁਸ਼ਬੂ, ਬਿਮਲ ਬਾਸ ਜਾਨੀਏ ਸਭ ਕੋਏ, ਉਸ ਦੀ ਖੁਸ਼ਬੂ ਨਾਲ ਹੀ ਉਸ ਦੀ ਪਛਾਣ ਹੁੰਦੀ ਹੈ ਕਿ ਉਸ ਨੂੰ ਸਾਰੇ ਪਿਆਰਦੇ ਨੇ, ਸਤਿਕਾਰਦੇ ਨੇ। ਅਮੀਰ ਗਰੀਬ, ਊਚ ਨੀਚ ਕੋਈ ਮੈਨੇ ਨਹੀਂ ਰੱਖਦੀ। ब्राह्मण बैस सूद और क्षत्री, डोम चंडार मलेच्छ मन सोए, कि वो भावें कोई ब्राह्मण होए, कोई वैष्णो होए, कोई शूदर होए, कोई खत्री होए। डोम मरासी नूं कहंदे ने, मरासी, चंडाल और मलेच्छ मन वाले जिहड़े लोक ने, वो सारे ही होए पुनीत भगवंत भजन ते। भावें उपरलियां श्रेणियां चों कोई भी होए, ब्राह्मण वैश्य शूदर होए, डोम चंडार मलेच्छ मन होए, ਜਿਹੜਾ ਰੱਬ ਨੂੰ ਯਾਦ ਕਰਦਾ, ਹੋਏ ਪੁਨੀਤ ਭਗਵੰਤ ਭਜਨ ਤੇ, ਰੱਬ ਦੀ ਬੰਦਗੀ ਦੇ ਨਾਲ ਉਹ ਪਵਿੱਤਰ ਹੋ ਜਾਂਦਾ ਹੈ, ਪੁਨੀਤ ਹੋ ਜਾਂਦਾ ਹੈ। ਆਪ ਤਾਰ, ਆਪ ਵੀ ਉਹ ਤਰ ਜਾਂਦਾ ਹੈ। ਤਾਰੇ ਕੁਲ ਦੋਏ, ਆਪ ਵੀ ਤਰਦਾ ਹੈ ਤੇ ਆਪਣੀ ਕੁਲ ਨੂੰ ਵੀ ਤਾਰਦਾ ਹੈ। ਇਵੇਂ ਦੋਨੋਂ ਹੀ ਉਸ ਰੱਬ ਦੇ ਬੰਦੇ ਦੀ ਬਦੌਲਤ ਤਰ ਜਾਂਦੇ ਨੇ। ਧਨ ਸੋ ਗਾਉ ਧਨ ਸੋ ਠਾਉ, ਪਿੰਡ ਧਨ ਹੈ ਜਿੱਥੇ ਇਸ ਕਿਸਮ ਦਾ ਰੱਬ ਦਾ ਪਿਆਰਾ ਪੈਦਾ ਹੁੰਦਾ ਹੈ। ਧਨ ਸੋ ਠਾਉ, ਉਹ ਥਾਂ ਧਨ ਹੈ ਜਿੱਥੇ ਇਸ ਕਿਸਮ ਦਾ ਇਨਸਾਨ ਪੈਦਾ ਹੁੰਦਾ ਹੈ। ਧਨ ਪੁਨੀਤ ਕੁਟੁੰਬ ਸਭ ਲੋਏ, ਉਹ ਸਾਰਾ ਕੁਟੁੰਬ ਪਰਿਵਾਰ ਹੀ ਪੁਨੀਤ ਹੈ, ਪਵਿੱਤਰ ਹੈ, ਜਿੱਥੇ ਇਸ ਕਿਸਮ ਦਾ ਰੱਬ ਦਾ ਬੰਦਾ ਪੈਦਾ ਹੁੰਦਾ। ਜਿਨ ਪੀਆ ਸਾਰ ਰਸ, ਤਜੇ ਆਨ ਰਸ, ਉਹ ਰੱਬ ਦਾ ਬੰਦਾ, ਰੱਬ ਦਾ ਫਕੀਰ, ਰੱਬ ਦਾ ਭਗਤ
ਸਾਰ ਰਸ ਹੈ ਸ੍ਰੇਸ਼ਟ ਰਸ, ਉਹ ਰੱਬ ਦੀ ਯਾਦ ਦੇ ਰਸ ਨੂੰ ਪੀਂਦਾ। ਜੀ ਤਜੇ ਆਨ ਰਸ, ਦੁਨਿਆਵੀ ਦੂਜੇ ਰਸਾਂ ਤੋਂ ਉਹ ਕਿਨਾਰਾ ਕਰ ਲੈਂਦਾ। ਹੋਏ ਰਸ ਮਗਨ ਡਾਰੇ ਬਿਖ ਖੋਏ, ਉਹ ਰੱਬ ਦੇ ਪਿਆਰ ਦੇ ਰਸ ਵਿੱਚ ਮਗਨ ਰਹਿੰਦਾ। ਔਰ ਜਿਹੜਾ ਵਕਾਰਾਂ ਦੀ ਜ਼ਹਿਰ ਹੈ ਉਸ ਨੂੰ ਉਹ ਦੂਰ ਕਰ ਦਿੰਦਾ। ਡਾਰੇ ਉਸ ਨੂੰ, ਉਸ ਤੋਂ ਦੂਰ ਹੁੰਦਾ। ਬਿਖ, ਵਿਕਾਰਾਂ ਦਾ ਬਿਖ ਜਿਹੜਾ ਉਸ ਦੇ ਨੇੜੇ ਨਹੀਂ ਲੱਗਦਾ। ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਉਹ ਕੋਈ ਭਾਵੇਂ ਬਹੁਤ ਵਿਦਵਾਨ ਬ੍ਰਾਹਮਣ ਹੋਏ, ਸ਼ੂਰ ਬਹੁਤ ਬਹਾਦਰ ਹੋਏ, ਛਤਰਪਤ ਬੜਾ ਚੱਕਰਵਰਤੀ ਰਾਜਾ ਹੋਏ, ਪਰ ਭਗਤ ਬਰਾਬਰ ਔਰ ਨਾ ਕੋਏ, ਰੱਬ ਦੇ ਪਿਆਰੇ ਦੇ ਬਰਾਬਰ ਕੋਈ ਛਤਰਪਤ ਰਾਜਾ, ਕੋਈ ਸੂਰਬੀਰ, ਕੋਈ ਹੋਰ ਨਹੀਂ ਤੁਲ ਸਕਦਾ। ਜੈਸੇ ਪੁਰੈਨ ਪਾਤ ਰਹਿ ਜਲ ਸਮੀਪ, ਪਨ ਰਵਿਦਾਸ ਜਨਮੇ ਜਗ ਉਹੇ। ਹੁਣ ਪੁਰੈਨ ਪਾਤ 4 ਪੱਤੀਆਂ ਵਾਲਾ ਪੱਤਾ ਹੈ ਜਿਹੜਾ ਪਾਣੀ ਦੇ ਵਿੱਚ ਹੀ ਹੁੰਦਾ, ਕਿ ਜਿਉਂ ਹੀ ਤੁਸੀਂ ਉਹਨੂੰ ਪਾਣੀ ਤੋਂ ਬਾਹਰ ਕੱਢ ਦਿਓ ਉਸ ਨੂੰ, ਉਹ ਮੁਰਝਾ ਜਾਂਦਾ। ਕਿ ਜਿਸ ਤਰ੍ਹਾਂ ਪੁਰੈਨ ਪਾਤ, ਇਹ ਚੁਪੱਤੀ ਵੀ ਇਹਨੂੰ ਕਹਿੰਦੇ ਨੇ, ਜਿਵੇਂ ਚੁਪੱਤੀ ਜਿਹੜੀ ਹੈ ਉਹ ਜਲ ਸਮੀਪ, ਪਾਣੀ ਦੇ ਨੇੜੇ ਹੀ ਹੁੰਦੀ ਹੈ, ਪਾਣੀ 'ਚ ਹੀ ਹੁੰਦੀ ਹੈ, ਉਸ ਤੋਂ ਬਿਨਾਂ ਉਹ ਮੁਰਝਾ ਜਾਂਦੀ ਹੈ, ਉਸ ਦੀ ਲਾਈਫ ਪੋਸੀਬਲ ਨਹੀਂ ਹੁੰਦੀ। ਭਨ ਰਵਿਦਾਸ, ਰਵਿਦਾਸ ਭਗਤ ਜੀ ਫਰਮਾਉਂਦੇ ਨੇ, ਭੰਨਣਾ ਕਹਿਣ ਨੂੰ ਹੈ, ਜਨਮੇ ਜਗ ਓਏ, ਕਿ ਇਹ ਜਿਹੜੇ ਇਸ ਕਿਸਮ ਦੇ ਰੱਬ ਦੇ ਬੰਦੇ ਨੇ ਜਿਨ੍ਹਾਂ ਦੀ ਹੋਂਦ ਹੀ ਰੱਬ ਦੇ ਨਾਲ ਹੈ, ਔਰ ਉਹ ਇਸ ਸੰਸਾਰ ਦੇ ਵਿੱਚ ਪਰਉਪਕਾਰ ਹਿੱਤ ਜਨਮ ਲੈਂਦੇ ਨੇ, ਔਰ ਉਹਨਾਂ ਦਾ ਰੱਬ ਦੇ ਨਾਲ ਰਿਸ਼ਤਾ ਇਹੀ ਹੈ, ਆਖਾਂ ਜੀਵਾਂ ਵਿਸਰੈ ਮਰ ਜਾਉਂ, ਜਿਵੇਂ ਕਿ ਪੁਰੈਨ ਪਾਤ ਦਾ ਪਾਣੀ ਦੇ ਨਾਲ, ਚੁਪੱਤੀ ਦਾ ਪਾਣੀ ਨਾਲ ਹੁੰਦਾ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ ਨੇ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।